ਅਰਵਿੰਦ ਕੇਜਰੀਵਾਲ ਜਾਂ ਦੂਜਾ ਉਹਨੂੰ ਲੱਗਦਾ ਵੀ ਪੰਜਾਬ ਦਾ ਜਿਹੜਾ 13-14% ਹਾਈ ਕਾਸਟ ਹਿੰਦੂ ਵੋਟਰ ਹੈ ਉਹ ਕਈ ਵਾਰ ਕਾਂਗਰਸ ਦੇ ਹੱਕ 'ਚ ਜਾਂਦਾ ਹੈ, ਕਈ ਵਾਰ ਬੀਜੇਪੀ ਦੇ। ਇਹਨੂੰ ਆਪਣਾ ਪਰਮਾਨੈਂਟ ਕਿਵੇਂ ਬਣਾ ਲਏ। ਹੁਣ ਇਹ ਕਦੇ ਨਹੀਂ ਹੋਇਆ ਕਿ ਭਾਈ ਕੋਈ ਸਰਕਾਰ ਜਿਹੜੀ ਹੈ ਉਹ ਕਿਸੇ ਧਰਮ ਨੂੰ ਪ੍ਰਮੋਟ ਕਰ ਰਹੀ ਹੋਏ। ਔਰ ਦੂਜਾ ਹੁਣ ਪੰਜਾਬ ਦੇ 23 ਜ਼ਿਲ੍ਹੇ ਨੇ ਔਰ ਇਹ ਜਿਹੜਾ ਪ੍ਰੋਗਰਾਮ ਭਗਵੰਤ ਮਾਨ ਦੀ ਛਤਰ ਛਾਇਆ ਥੱਲੇ ਜਿਹਨੂੰ ਐਡਰੈਸ ਮੇਨ ਅਰਵਿੰਦ ਕੇਜਰੀਵਾਲ ਕਰਦਾ ਹੈ, ਏਕ ਸ਼ਾਮ ਭਗਵਾਨ ਸ਼ਿਵ ਕੇ ਨਾਮ। ਇਹਦੇ ਥੱਲੇ 23 ਜ਼ਿਲ੍ਹਿਆਂ ਦੇ ਹੈੱਡਕੁਆਰਟਰਸ ਦੇ ਵਿੱਚ ਜਿਹੜਾ ਵੱਡੇ ਪੰਡਾਲਾਂ ਦੇ ਵਿੱਚ ਇਹ ਭਜਨ ਗਾਇਨ ਕੀਤਾ ਜਾਂਦਾ ਹੈ, ਜਿਹਦੇ 'ਚ ਜਾ ਕੇ ਸ਼ਿਵ ਭਗਤੀ ਕੇਜਰੀਵਾਲ ਆਪਣੀ ਵੀ ਜ਼ਾਹਰ ਕਰਦਾ ਹੈ। ਹੁਣ ਪੰਜਾਬ ਸਰਕਾਰ ਟੈਕਸ ਪੇਅਰ ਮਨੀ ਦੇ ਨਾਲ ਇਹ ਸਨਾਤਨੀਆਂ ਦੇ ਨਾਲ ਕੋਲੈਬੋਰੇਟ ਕਰ ਰਹੀ ਹੈ। ਜੇ ਇੱਕ ਹੋਇਆ ਜੀ ਕਿ ਸੁਖਬੀਰ ਬਾਦਲ ਤੇ ਹਮਲਾ ਕਰਨ ਵਾਲਾ ਵੀ ਨਿਹੰਗ ਬਾਣੇ 'ਚ ਹੈ। ਬੜੇ ਗਰੁੱਪਾਂ ਦੇ ਵਿੱਚ ਬੈਠੇ ਜਿਹੜੇ ਨੇ ਉਹ ਹਵਨ ਕਰ ਰਹੇ ਹੁੰਦੇ ਨੇ ਨੀਲੇ ਬਾਣੇ ਪਾ ਕੇ, ਔਰ ਨਾਲ ਦੀ ਨਾਲ ਜਿਹੜਾ ਉਹ ਹਰ ਹਰ ਮਹਾਦੇਵ ਦੇ ਨਾਅਰੇ ਵੀ ਲਾਉਣ ਵਾਲਿਆਂ 'ਚ ਆ ਗਏ। ਇੱਕ ਤਬਕਾ ਜਿਹੜਾ ਸ਼ਿਵ ਜੀ ਦੇ ਨਾਲ ਈਵਨ ਨਿਹੰਗ ਓਰੀਜਨ ਨੂੰ ਜੋੜਦਾ ਹੈ ਕਿ ਜੀ ਉਹ ਜਿਹੜਾ ਹੁਣ ਜੇ ਉਹ ਭੰਗ ਧਤੂਰਾ ਸ਼ਿਵ ਜੀ ਪੀਂਦਾ ਕਹਿੰਦੇ ਜੀ ਅਸੀਂ ਤਾਂ ਸਾਡਾ ਤਾਂ ਉਹੀ ਹੈ ਆਗੂ। ਇਹ ਸਾਰਾ ਆਲ ਆਫ ਏ ਸਡਨ ਜਿਹੜਾ ਇਹ ਰਾਈਜ਼ ਹੈ ਇਹ ਅਚਾਨਕ ਨਹੀਂ ਹੈ, ਇਹ ਪਲੈਨਡ ਹੈ ਔਰ ਇਸ ਦਾ ਇੱਕ ਬੀ ਟੀਮ ਆਪਣਾ ਕੰਮ ਕਰ ਰਹੀ, ਇੱਕ ਦੂਸਰੇ ਲੱਗੇ ਹੋਏ ਨੇ। ਇਸ ਬਦਲਦੀ ਦੁਨੀਆ ਵਿੱਚ ਤੁਸੀਂ ਪਿੱਛੇ ਨਾ ਰਹਿ ਜਾਓ। ਹਰ ਘਟਨਾ ਜੋ ਤੁਹਾਡੀ ਜ਼ਿੰਦਗੀ ਤੇ ਅਸਰ ਪਾ ਰਹੀ ਹੈ, ਅਸੀਂ ਉਸ ਬਾਰੇ ਦੇਵਾਂਗੇ ਤੁਹਾਨੂੰ ਸਟੀਕ ਤੇ ਸਹੀ ਜਾਣਕਾਰੀ। ਤੁਹਾਡਾ ਆਪਣਾ ਹੱਕ ਸੱਚ ਦੀ ਆਵਾਜ਼ TV84। TV84 ਦੇ ਨਾਲ ਜੁੜਨ ਲਈ ਆਪਣਾ ਫੋਨ ਚੁੱਕੋ ਤੇ ਐਪ ਸਟੋਰ ਵਿੱਚ ਜਾ ਕੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਇਸ ਐਪ ਤੇ ਤੁਸੀਂ ਦੇਖ ਸਕਦੇ ਹੋ 24 ਘੰਟੇ TV84 ਦਾ ਲਾਈਵ ਚੈਨਲ ਅਤੇ ਨਾਲ ਹੀ ਪੰਜ ਪੰਜਾਬ ਅਤੇ ਦੁਨੀਆ ਭਰ ਦੀਆਂ ਅਹਿਮ ਖਬਰਾਂ। ਫਿਰ ਦੇਰ ਕਿਸ ਗੱਲ ਦੀ, ਹੁਣੇ ਡਾਊਨਲੋਡ ਕਰੋ TV84 ਦੀ ਨਵੀਂ ਐਪ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਰਵਿੰਦ ਕੇਜਰੀਵਾਲ ਜਿਹੜੀ ਸਰਕਾਰ ਥੱਲੇ ਭਗਵੰਤ ਮਾਨ ਸਰਕਾਰ ਪੰਜਾਬ ਦੇ 23 ਜ਼ਿਲ੍ਹਿਆਂ ਦੇ ਹੈੱਡਕੁਆਰਟਰ ਵਿੱਚ ਏਕ ਸ਼ਾਮ ਜਿਹੜੇ ਭਗਵਾਨ ਸ਼ਿਵ ਦੇ ਨਾਂ ਦੇ ਸਮਾਗਮ ਨੇ ਉਹ ਕਰਵਾ ਰਹੀ ਹੈ। ਔਰ ਪੰਜਾਬ ਦੇ ਸਿੱਖਾਂ ਨੂੰ ਸ਼ਿਵ ਭਗਤ ਬਣਾਇਆ ਜਾ ਰਿਹਾ ਹੈ, ਜਿਹੜਾ ਕੰਮ ਕੇ ਪੰਜਾਬ ਦੀਆਂ ਕੁਝ ਨਿਹੰਗ ਜਥੇਬੰਦੀਆਂ ਵੀ ਮੋਹਰੇ ਲੱਗ ਕੇ ਕਰ ਰਹੀਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਔਰ ਨਾਲ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਜਦੋਂ ਅਰਵਿੰਦ ਕੇਜਰੀਵਾਲ ਜਿਹੜਾ ਕਿ ਅੰਨਾ ਹਜ਼ਾਰੇ ਦੀ ਮੂਵਮੈਂਟ ਦਾ ਬਾਈ ਪ੍ਰੋਡਕਟ, ਕਿਉਂਕਿ ਅੰਨਾ ਹਜ਼ਾਰੇ ਦੀ ਮੂਵਮੈਂਟ ਹੀ RSS ਸਪਾਂਸਰਡ ਸੀ, ਸਵਾਮੀ ਵਿਵੇਕਾਨੰਦ ਫਾਊਂਡੇਸ਼ਨ ਅਜੀਤ ਡੋਵਾਲ ਦੀ। ਸੋ ਜਿਉਂ ਜਿਹੀ ਕੋਕੋ ਦੇ ਨਿਆਣੇ ਨਿਕਲਣਾ ਤਾਂ ਉਹਨਾਂ 'ਚੋਂ ਫਿਰ ਹਿੰਦੂ ਤੋਂ ਵੀ ਵਿਚਾਰਧਾਰਾ ਦਾ ਹੀ ਬੰਦਾ ਉਹਨਾਂ ਨੇ ਉਹਨੂੰ ਸ਼ਿੰਗਾਰ ਕੇ ਕੇਜਰੀਵਾਲ ਨੂੰ ਬਾਹਰ ਲਿਆਂਦਾ। ਹਾਲਾਂਕਿ RSS ਦੀ ਗੇਮ ਮੁਤਾਬਕ ਜਿਵੇਂ ਇੱਕ ਗੁੱਡ ਕਾਪ ਬੈਡ ਕਾਪ ਹੁੰਦਾ ਹੈ, ਆਪਸ ਦੇ ਵਿੱਚ ਮੋਦੀ ਜਾਂ ਇਹ ਉਲਝਦੇ ਨੇ ਜਾਂ ਇਹ ਹੁੰਦਾ ਜੀ ਉਹਨੇ ਉਹਦੇ ਕੇਸ ਬਣਾ ਦਿੱਤਾ, ਉਹਨੇ ਅੰਦਰ ਦੇ ਇਹਨੂੰ ਨੂਰਾ ਖੁਸ਼ਤੀ ਕਹਿੰਦੇ ਨੇ। ਬੇਸਿਕਲੀ RSS ਦੀ ਦਿਲਚਸਪੀ ਇਸ ਗੱਲ 'ਚ ਹੁੰਦੀ ਹੈ ਵੀ ਉਹਨਾਂ ਦੀ ਹਿੰਦੁਸਤਾਨ ਦੀ ਵਿਚਾਰਧਾਰਾ ਨੂੰ ਕਿਵੇਂ ਜਿਹੜਾ ਹੈ ਉਹ ਅੱਗੇ ਤੋਰਿਆ ਜਾਏ। ਉਹਦੇ ਲਈ ਉਹਨਾਂ ਨੇ ਇੰਦਰਾ ਗਾਂਧੀ ਨੂੰ ਵੀ ਦੁਰਗਾ ਬਣਾ ਕੇ ਵਰਤਿਆ ਔਰ ਉਹਦੇ ਲਈ ਜਿਹੜੇ ਨੇ ਉਹ ਉਹਨਾਂ ਨੂੰ ਕੁਝ ਵੀ ਕਰਨਾ ਪੈਂਦਾ ਉਹ ਕਰਦੇ ਨੇ। ਬਦਕਿਸਮਤੀ ਜਾਂ ਮੂਰਖਤਾ ਜਾਂ ਐਮੋਸ਼ਨਲ ਸਟੂਪਿਡਿਟੀ, ਲਫ਼ਜ਼ ਜੋ ਮਰਜ਼ੀ ਕਹੋ, ਸਿੱਖਾਂ ਦੀ ਕਿ ਪੰਜਾਬ ਦੇ ਵਿੱਚ ਬਾਦਲਾਂ ਔਰ ਕਾਂਗਰਸ ਕਲਚਰ ਤੋਂ ਅੱਕੇ ਹੋਏ ਨੇ ਕਿਹਾ ਕਿ ਜੀ ਹੁਣ ਭਾਵੇਂ ਕਾਲਾ ਚੋਰ ਆ ਜਾਏ ਇਹਨਾਂ ਨੂੰ ਨਹੀਂ ਪਾਵਰ ਦੇਣੀ। ਕੇਜਰੀਵਾਲ ਬਾਹਰ ਆਇਆ, ਉਹਨੂੰ ਲਈ ਫਿਰਦੇ ਰਹੇ, ਪੈਸਿਆਂ ਦੇ ਵੀ ਜਿਹੜੀਆਂ ਵੱਡੀਆਂ ਜਿਹੜੇ ਬੈਗ ਭਰ ਕੇ ਦਿੱਤੇ ਔਰ ਜਹਾਜ਼ ਭਰ ਕੇ ਫਿਰ ਆਮ ਆਦਮੀ ਪਾਰਟੀ ਦੇ ਪ੍ਰਚਾਰ ਲਈ ਵੀ ਗਏ। ਇਹ ਵੀ ਜਿਹੜਾ ਇਸ ਕਿਸਮ ਦਾ ਜੋ ਅਰਵਿੰਦ ਕੇਜਰੀਵਾਲ ਦਾ ਜਿਸ ਕਿਸਮ ਦਾ ਇਹ ਮੋਮੂ ਠੱਗਣਾ ਜੈਸੀ ਬਾਣੀ ਹੈ ਉਹ ਉਹਨੇ ਜਿਹੜਾ ਉਹ ਠੱਗ ਲਿਆ। ਨਤੀਜਾ 92 MLA ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਜਿਹੜੇ 50-60 ਸਾਲ ਦੀ ਹਿਸਟਰੀ ਦੇ ਵਿੱਚ ਕਦੇ ਵੀ ਜਿਹੜੇ ਨਜ਼ਰ ਨਹੀਂ ਸੀ ਆਏ ਉਹ ਆ ਗਏ। ਹੁਣ ਜਦੋਂ ਅਸੀਂ ਨੈਟ ਰਿਜ਼ਲਟ ਦੇਖਦੇ ਹਾਂ, ਦਿੱਲੀ 'ਚ ਵੀ ਉਹਨੇ, ਦਿੱਲੀ ਦਾ ਤਾਂ ਚੀਫ ਮਿਨਿਸਟਰ ਸੀ, ਇੱਧਰ
ਭਗਵੰਤ ਮਾਨ ਬਣ ਗਿਆ, ਦਿੱਲੀੋਂ ਕਿਕ ਆਊਟ ਹੋਇਆ ਔਰ ਇੱਧਰ ਆ ਕੇ ਹੁਣ ਉਹ ਚੰਡੀਗੜ੍ਹ ਦੇ ਵਿੱਚ ਉਹਨੂੰ ਸਪੈਸ਼ਲ ਜਹਾਜ਼ ਵੀ, ਕੋਠੀ ਵੀ ਔਰ ਜਿੰਨਾ ਉਹਨਾਂ ਦਾ ਬਦਮਾਸ਼ ਲਾਣਾ ਹੈ ਯੂਪੀ ਬਿਹਾਰ ਦਾ। और अरविंद केजरीवाल का रिपीटली कहना ये तो आज संगी बने हैं, मैं तो, मेरे तो पिता भी खाकी निक्कर पहनते थे, हम तो पुश्तों से संगी हैं। उन्हें कदे भी इस गल नूं और टीवी चैनल के उत्ते बैठ के हनुमान चालीसा भी सुणांदा है। दिल्ली का चीफ मिनिस्टर होंदियां भी उन्हें हिंदू तीरथ धाम यात्रा के थल्ले फंडिंग रखी। हुण पंजाब नूं चंगी तरह लुट भी रहे ने, आने वालियां चोणां दे विच दोबारा पावर लैण लई जिहड़ी है वो खेड तां खेड ही रहे ने। लेकिन जिस लैवल की जदों असी सो कॉल्ड सोशल इंजीनियरिंग बीजेपी की कहते हैं, जिहदे च कि वो देखते हैं कि जात पाती लैवल ते किवें वंडना है। हुण रविदासिया समाज जिस नूं इन्हां ने बड़ा तूल दिता है बीजेपी ने कि उन्होंने आदमपुर एयरपोर्ट का नाम बदलिया, स्पैशल गड्डी चला दी और राहपुर बुल्लां वाले साध नूं पद्म श्री का खिताब दे दिता, 2 बार उहदे डेरे ते गया और सारा। हुण मंग भी वो कर रहे हैं कि जी जिहड़ी सैंसस होनी है मरदमशुमारी, ਉਹਦੇ ਸਾਡਾ ਖਾਨਾ ਅੱਡ ਬਣਾਓ, ਅਸੀਂ ਰਵਿਦਾਸੀ हैं, ਅਸੀਂ ਸਿੱਖ नहीं हैगे जी। सो मकसद ये है भी पंजाब की डेमोग्राफी वैसे भी बदल रहे हैं और ये 2-4% भी तुहाडे चों खिसकण ते तुसीं जिहड़ा होर थल्ले चले जांदे हो। एक गेम तो ये खेड रहे। फिर हुण क्योंकि अरविंद केजरीवाल जां दूजा उहनूं लगदा भी पंजाब दा जिहड़ा 13-14% हाई कास्ट हिंदू वोटर है वो कई बार कांग्रेस के हक च जाता है, कई बार बीजेपी दे। इनू अपना परमानेंट किवें बना ले। हुण एक कदे नहीं होया कि भाई कोई सरकार जिहड़ी है वो किसी धर्म नूं प्रमोट कर रही होए। और दूजा हुण पंजाब दे 23 ਜ਼ਿਲ੍ਹੇ ने और ये जिहड़ा प्रोग्राम भगवंत मान की छत्र छाया थल्ले जिन्हों एड्रैस मेन अरविंद केजरीवाल करता है, एक शाम भगवान शिव के नाम, इहदे थल्ले 23 ਜ਼ਿਲ੍ਹਿਆਂ ਦੇ ਹੈੱਡਕੁਆਟਰਸ ਦੇ ਵਿੱਚ ਜਿਹੜੇ ਵੱਡੇ ਵੱਡੇ ਪੰਡਾਲਾਂ ਦੇ ਵਿੱਚ ਇਹ ਭਜਨ ਗਾਇਨ ਕੀਤਾ ਜਾਂਦਾ ਹੈ, ਜਿਹਦੇ 'ਚ ਜਾ ਕੇ शिव ਭਗਤੀ केजरीवाल अपनी भी ਜ਼ਾਹਰ ਕਰਦਾ ਹੈ। ਔਰ ਇਹ ਫਗਵਾੜੇ ਦੇ ਵਿੱਚ ਹੋਈ, ਜਿਹਦੇ 'ਚ ਖਬਰ ਹੈ ਵੀ 5000 ਤੋਂ ਜ਼ਿਆਦਾ ਲੋਕ ਇਕੱਠੇ ਹੋਏ। ਔਰ ਸਨਾਤਨ ਸੇਵਾ ਸਮਿਤੀ ਹੁਣ ਪੰਜਾਬ ਸਰਕਾਰ ਟੈਕਸ ਪੇਅਰ ਮਨੀ ਦੇ ਨਾਲ ਇਹ ਸਨਾਤਨੀਆਂ ਦੇ ਨਾਲ ਕੋਲੈਬੋਰੇਟ ਕਰ ਰਹੀ ਹੈ। शिव जी ਦੇ ਨਾਂ ਥੱਲੇ ਜਿਹੜੇ ਸਮਾਗਮ ਕਰਾਏ ਜਾ ਰਹੇ ਨੇ, ਜਿਹਦੇ 'ਚ ਉਹਨਾਂ ਦੇ ਭਜਨ ਗਾਇਕ ਜਿਹੜੇ ਨੇ ਉਹ ਸੱਦੇ ਜਾਂਦੇ ਨੇ। ਜਿਵੇਂ ਇਹ ਫਗਵਾੜੇ ਵਾਲੇ ਦੇ ਵਿੱਚ ਵੀ ਉਹਨਾਂ ਨੇ ਸੱਦੇ, 4-5 ਘੰਟੇ ਦਾ ਪ੍ਰੋਗਰਾਮ ਹੁੰਦਾ ਔਰ ਇਹ ਜਿਹੜਾ ਇਸ ਮੌਕੇ ਦੇ ਉੱਤੇ ਫਗਵਾੜੇ 'ਚ ਇਹਨੇ ਐਲਾਨ ਕੀਤਾ ਕੇਜਰੀਵਾਲ ਨੇ ਕਿ ਅਸੀਂ ਹੁਣ ਹਿੰਦੂ ਤੀਰਥਾਂ ਦੇ ਨਵੇਂ ਰਾਊਟਸ ਦੇ ਉੱਤੇ ਵੀ ਫ੍ਰੀ ਜਿਹੜਾ ਉਹ ਯਾਤਰੂਆਂ ਨੂੰ, ਹਿੰਦੂਆਂ ਨੂੰ ਲਿਜਾਣ ਦੇ ਲਈ ਕਰਾਂਗੇ। ਜਿਹੜੇ ਨਵੇਂ ਰੂਟ ਉਹਨਾਂ ਨੇ ਕੱਢੇ ਨੇ, ਖਾਟੂ ਸ਼ਾਮ ਇਨ ਰਾਜਸਥਾਨ, ਹਰਿਦੁਆਰ ਰਿਸ਼ੀਕੇਸ਼, ਮਥੁਰਾ ਬਿੰਦਰਾਬਨ। ਔਰ ਉਹਨੇ ਕਿਹਾ ਜੀ ਕਿ 1.5 ਲੱਖ ਲੋਕ ਜਿਹੜੇ ਪੰਜਾਬ ਤੋਂ ਨੇ ਉਹਨਾਂ ਨੂੰ ਅਸੀਂ ਇਹਨਾਂ ਡੈਸਟੀਨੇਸ਼ਨਸ ਦੇ ਉੱਤੇ ਫ੍ਰੀ ਆਫ ਕਾਸਟ ਜਿਹੜਾ ਉਹ ਯਾਤਰਾ ਕਰਵਾਵਾਂਗੇ। ਫਿਰ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਪਟਿਆਲੇ ਦਾ ਕਾਲੀ ਮੰਦਿਰ ਹੈ ਇਹਨੂੰ ਬਣਾਉਣ ਦੇ ਲਈ ਪੰਜਾਬ ਸਰਕਾਰ ਨੇ 80 ਕਰੋੜ ਰੁਪਈਆ ਦਿੱਤਾ ਹੈ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਵੀ ਅਸੀਂ ਹੋਰ ਵੀ ਬਹੁਤ ਸਾਰੇ ਇਨੀਸ਼ੀਏਟਿਵ ਕਰ ਰਹੇ ਹਾਂ ਰਿਲੇਟਡ ਟੂ ਸਨਾਤਨ ਧਰਮ, ਕਿ ਸਨਾਤਨ ਧਰਮ ਦੀ ਪ੍ਰੋਗਰੈਸ ਦੇ ਲਈ ਅਸੀਂ ਕੰਮ ਕਰ ਰਹੇ ਹਾਂ। ਔਰ ਇਹ ਜਿਹੜਾ ਉਹਨਾਂ ਨੇ ਕਿਹਾ ਹੀ ਸੈਡ, ਇਹ ਕੇਜਰੀਵਾਲ ਕਹਿ ਰਿਹਾ ਕਿ ਪ੍ਰੋਗਰਾਮਸ ਡੈਡੀਕੇਟਡ ਟੂ ਭਗਵਾਨ शिव वर बीइंग ऑर्गेनाइज्ड अक्रॉस ऑल 23 डिस्ट्रिक्ट्स ऑफ पंजाब। कि पंजाब के सारे 23 ਜ਼ਿਲ੍ਹਿਆਂ ਦੇ ਵਿੱਚ एक शाम भगवान शिव के नाम इस दे उत्ते ये कर रहे हैं। और ये जड़ी इस मौके ते अस्मिता ते पद्मश्री अवार्डी कैलाश खेर उन्होंने भजन गाए शिव जी की उस्तत दे विच। और आम आदमी पार्टी के लीडर MLA ये वो कर। हुण तुसीं जदों इस सारे पैटर्न नूं देखदे हो, असीं पिछले दिनां जिक्र कीता सी कि भी जड़े सचमुच गुरु दे बाणे च निलंबर धारा गुरु नूं समर्पित साडे निहंग सिंह ने, जिन्हां दियां असीं कुर्बानियां दा भी जिक्र कर, उन्हां अगे साडा सिर झुकदा है। किसी नूं कहण दी लोड़ नहीं हुंदी, तुसीं बाणे नूं देखदे ही झुक जांदे हो। पर ऑल ऑफ ए सडन जिहड़ा ये राइज भी होया है। और एक हुण जे एक होया जी कि सुखबीर बादल ते हमला करन वाला भी निहंग बाणे च है। बड़े बड़े ग्रुपां दे विच बैठे जिहड़े ने वो हवन कर रहे हुंदे ने नीले बाणे पा के,
ਔਰ ਨਾਲ ਦੀ ਨਾਲ ਜਿਹੜਾ ਉਹ ਹਰ ਹਰ ਮਹਾਦੇਵ ਦੇ ਨਾਅਰੇ ਵੀ ਲਾਉਣ ਵਾਲਿਆਂ 'ਚ ਆ ਗਏ। ਜੀ ਜਿਹੜਾ ਉਹਦਾ ਗੁਰਸਿਮਰਨ ਮੰਡ ਜਿਹਦੀ ਸਰਵਿਸ ਹੋਈ ਹੈ ਪੰਜੋਖਰਾ ਸਾਹਿਬ ਸੰਗਤ ਵੱਲੋਂ, ਉਹ ਖੁੱਲ੍ਹੇਆਮ ਜਿਹੜਾ ਹੈ ਉਹ ਹਰ ਹਰ ਮਹਾਦੇਵ ਦੇ ਨਾਅਰੇ ਲਾਉਂਦਾ ਹੈ, ਬੀਜੇਪੀ ਦੇ ਨਾਲ ਜੁੜਿਆ ਹੋਇਆ। ਬਿਲਕੁਲ। ਔਰ ਇਹ ਜਿਹੜਾ ਇੱਕ ਟ੍ਰੈਂਡ ਹੈ ਕਿ ਵੀ ਔਰ ਇੱਕ ਤਬਕਾ ਜਿਹੜਾ ਸ਼ਿਵ ਜੀ ਦੇ ਨਾਲ ਈਵਨ ਨਿਹੰਗ ਓਰੀਜਨ ਨੂੰ ਜੋੜਦਾ ਹੈ ਕਿ ਜੀ ਉਹ ਜਿਹੜਾ ਹੁਣ ਜੇ ਉਹ ਭੰਗ ਧਤੂਰਾ ਸ਼ਿਵ ਜੀ ਪੀਂਦਾ, ਕਹਿੰਦਾ ਜੀ ਅਸੀਂ ਤਾਂ ਸਾਡਾ ਤਾਂ ਉਹੀ ਹੈ ਆਗੂ। ਔਰ ਇਹ ਸਾਰਾ ਆਲ ਆਫ ਏ ਸਡਨ ਜਿਹੜਾ ਇਹ ਰਾਈਜ਼ ਹੈ ਇਹ ਅਚਾਨਕ ਨਹੀਂ ਹੈ, ਇਹ ਪਲੈਨਡ ਹੈ। ਔਰ ਇਸ ਦਾ ਇੱਕ ਬੀ ਟੀਮ ਆਪਣਾ ਕੰਮ ਕਰ ਰਹੀ, ਇੱਕ ਦੂਸਰੇ ਲੱਗੇ ਹੋਏ ਨੇ। ਲੇਕਿਨ ਅਨਫੋਰਚੂਨੇਟ ਪਾਰਟ ਇਹ ਹੈ ਕਿ ਵੀ ਸਾਡਾ ਇੱਕ ਵੱਡਾ ਤਬਕਾ, ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ, ਉਹਨਾਂ ਦੇ ਲਈ ਕੋਈ ਮਾਨੇ ਨਹੀਂ ਰੱਖਦਾ ਵੀ ਕੀ ਤਬਦੀਲੀ ਹੋ ਰਹੀ ਹੈ, ਕੀ ਹੋ ਰਿਹਾ ਹੈ। ਔਰ ਫਿਰ ਉਹੀ ਗੱਲ ਭਾਈ ਦਿੱਤ ਸਿੰਘ ਹੋਰਾਂ ਦਾ ਇਹ ਕਵਿੱਤੀ ਮਨ ਦੇ ਵਿੱਚ ਆ ਜਾਂਦਾ ਹੈ ਜਦੋਂ ਉਹਨਾਂ ਨੇ ਸਿੱਖ ਰਾਜ ਜਾਣ ਤੋਂ ਬਾਅਦ ਜਿਸ ਕਿਸਮ ਦਾ ਸਿੱਖਾਂ ਦਾ ਵਰਤਾਰਾ ਸੀ, ਉਹਨਾਂ ਦਾ ਕਹਿਣਾ ਸੀ ਕਿ ਕੁਛ ਅੰਨ ਦੇ, ਕੁਛ ਧਨ ਦੇ, ਕੁਛ ਪਹਾੜਾਂ ਵਾਲੀ ਰੰਨ ਦੇ, ਕੁਛ ਢੋਲ ਢਮੱਕਾ ਸਰਵਰ ਦਾ, ਕੁਝ ਹਿੜਵਸ ਬਾਬੇ ਨਾਨਕ ਦੀ। ਇਹ ਕੁਛ ਤਾਂ 2-2 ਕਿਲੋ ਅਨਾਜ ਹੀ ਖਾਣ ਵਾਲੇ ਨੇ, ਸਵੇਰੇ ਸ਼ਾਮ ਖਾਧਾ, ਹੱਗਿਆ ਤੇ ਤੁਰ ਗਏ। ਕੁਛ ਧਨ ਦੇ ਖੱਟੂ ਕਿ ਜੀ ਦੌਲਤ ਆ ਜਾਏ ਸਭ ਕੁਛ। ਤੇ ਪਹਾੜਾਂ ਵਾਲੀ ਰੰਨ ਦੇਵੀ ਦੇ ਪੁਜਾਰੀ, ਉਧਰ ਕਹਿੰਦੇ ਜੀ ਨਾਲੇ ਪੁੰਨ ਕੀ ਹੈ, ਨਾਲੇ ਪੁੰਨ ਤੇ ਨਾਲੇ ਫਲੀਆਂ। ਉਧਰ ਜਾਂਦੇ ਸੀ, ਨਾਲੇ ਉੱਥੇ ਆਉਂਦਿਆਂ ਫਲੀਆਂ ਤੋੜ ਲਿਆਉਂਦੇ ਸੀ, ਨਾਲੇ ਦੇਵੀ ਦੇ ਦਰਸ਼ਨ ਕਰ ਆਉਂਦੇ ਸੀ। ਔਰ ਬਾਕੀ ਸਰਵਰ 9 ਗਜ਼ੀਆ ਪੀਰ ਉਹਦੇ ਢੋਲ ਵਜਾਉਂਦੇ ਤੇ ਲੈ ਦੇ ਕੇ ਕੁਝ ਹਿੜਵਸ ਬਾਬੇ ਨਾਨਕ ਦੇ। ਮੈਨੂੰ ਇਹ ਲੱਗਦਾ ਕਿ ਵੀ ਇਹ ਹੁਣ ਇਧਰ ਇੱਕ ਜ਼ਮਾਨਾ ਸੀ ਵਿਚਾਰੇ ਉਹ ਲੰਮ ਧੜੰਗੇ ਜੇ ਟਲੀਆਂ ਵਜਾਉਂਦੇ ਸਿਰ ਤੇ, ਔਰ ਦੇਣਗੇ ਕਰਦੇ ਕਰਦੇ ਬੰਮ 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 ਬੰਮ। ਉਹੀ ਸ਼ਿਵ ਦੇ ਹੁਣ ਸਿੱਖ ਕਰਿਆ ਕਰਨਗੇ ਬੰਮ 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 ਬੰਮ। ਸ਼ਿਵ ਦੇ ਪੁਜਾਰੀ ਬਣਾ ਦਿੱਤੇ ਨੇ। ਹਾਂਜੀ, ਇੱਕ ਸ਼ਾਮ ਸ਼ਿਵ ਜੀ ਕੇ ਨਾਮ। ਤੇ ਹੁਣ ਇਹ ਸਾਡਾ ਹਾਲ ਹੈ, ਇਹਨੂੰ ਗੁਲਾਮੀ ਕਹਿੰਦੇ ਨੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ। ਮੁਹੰਮਦ ਜੂਨ ਸਾਡੇ ਪਹਿਲੇ ਵਿਊਅਰ ਨੇ ਜਿਹੜੇ ਲਾਹੌਰ ਤੋਂ ਸਾਨੂੰ ਦੇਖਦੇ ਨੇ ਔਰ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ, ਔਰ ਗੁਸਕੇ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਔਰ ਫਿਰ ਇਸੇ ਤਰ੍ਹਾਂ ਮੁਹੰਮਦ ਜੂਨਸ ਜਿਹੜੇ ਨੇ ਸਾਨੂੰ ਸਲਾਮ ਵੀ ਕਹਿੰਦੇ ਨੇ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਮਾਈ ਪਲਵਿੰਦਰ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਵੀ ਖਾਲਿਸਤਾਨ ਜ਼ਿੰਦਾਬਾਦ ਕਹਿੰਦੇ ਨੇ। ਖਾਲਸਾ ਦੇਸ਼ ਪੰਜਾਬ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਔਰ ਫਿਰ ਇਸ ਤਰ੍ਹਾਂ ਜਿਹੜੇ ਜੋਨਸ ਜੀ ਕਹਿੰਦੇ ਨੇ ਕਿ ਡਾਕਟਰ ਸਾਹਿਬ क्या होता है अगर अमृतसर खालिस्तान का एक ही कह रहे हैं कैपिटल होता। हाँ जी। सो फिर देखो ये तो हुण खालिस्तान ਦੇ ਸ਼ਹਿਰੀ ਡਿਸਾਈਡ ਕਰਨਗੇ ਵੀ ਕਿਹੜਾ ਕੈਪੀਟਲ ਉਹਨਾਂ ਨੇ ਬਣਾਉਣਾ ਹੈ। ਪਰ ਦਿੱਲੀ ਬਣਿਆ ਬਣਾਇਆ ਹੈਗਾ, ਲਾਲ ਕਿਲੇ ਤੇ ਅਸੀਂ ਆਪਣਾ ਝੰਡਾ ਚਲਾਣਾ ਹੀ ਚਲਾਣਾ ਹੈ। ਔਰ ਜਾਕੂਬ ਜੀ ਕਹਿੰਦੇ ਨੇ ਕਿ ਸ਼ਿਮਲਾ ਹੋਵੇਗੀ ਕਿਉਂਕਿ ਪੰਨੂ ਜੀ ਕਹਿ ਰਹੇ ਨੇ। ਚਲੋ ਸ਼ਿਮਲੇ 2 ਮਹੀਨੇ ਚਲੇ ਜਾਣਗੇ ਗਰਮੀਆਂ ਦੇ ਵਿੱਚ। ਅੰਗਰੇਜ਼ਾਂ ਦੇ ਵੇਲੇ ਕੈਪੀਟਲ ਉਹਨਾਂ ਦੀ ਕਲਕੱਤਾ ਸੀ ਤੇ ਸਮਰ ਕੈਪੀਟਲ ਸ਼ਿਮਲਾ ਸੀ। ਸੋ ਦਿੱਲੀ ਵੀ ਗਰਮੀ ਬੜੀ ਹੁੰਦੀ ਹੈ, ਫਿਰ 2 ਮਹੀਨੇ ਸ਼ਿਮਲਾ ਸਹੀ, ਕੋਈ ਗੱਲ ਨਹੀਂ ਹੈ। ਬਿਲਕੁਲ। ਖਾਲਸਾ ਫੌਜੀ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ ਵੀ ਦਾ ਕਹਿੰਦੇ ਨੇ ਵਿਕਟੋਰੀਅਸ ਗੁਰੂ ਜੀ ਗੁਰੂ ਗੋਬਿੰਦ ਸਿੰਘ। ਔਰ ਫਿਰ ਇਸੇ ਤਰ੍ਹਾਂ ਜਿਹੜੇ ਇਹ ਕਿਹੜੇ ਹਾਂਜੀ ਅਜੇ ਖਾਨ ਜਿਹੜੇ ਨੇ ਉਹ ਵੀ ਜਿਹੜੇ ਨੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਜਿਹੜੇ ਅਮਰਜੀਤ ਸਾਨੀ ਜਿਹੜੇ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਇਸੇ ਤਰ੍ਹਾਂ ਸੋਨਮਾਲ ਜੀ ਵੀ ਫਤਿਹ ਬੁਲਾਉਂਦੇ ਨੇ। ਕਿਰਪਾਲ ਜਿਹੜੇ ਨੇ ਉਹ ਕਹਿੰਦੇ ਹਿੰਦੁਸਤਾਨ ਗੁਲਾਮੀ ਹੈ, ਖਾਲਸਤਾਨ ਆਜ਼ਾਦੀ ਹੈ, ਆਜ਼ਾਦੀ ਜੀਵਨ ਦਾ ਆਧਾਰ ਹੈ ਤੇ ਧਰਮ ਦੀ ਸ਼ਕਤੀ ਹੈ, ਆਜ਼ਾਦੀ ਆਤਮਾ ਦੀ ਪੁਕਾਰ ਹੈ ਤੇ ਮਨ ਦਾ ਪ੍ਰਾਣ ਹੈ, ਆਜ਼ਾਦੀ ਗਿਆਨ ਦਾ ਸਾਰ ਤੇ ਖਾਲਸੇ ਦਾ ਸੁਭਾਅ ਹੈ, ਆਜ਼ਾਦੀ ਜਿਹੜੇ ਕਹਿੰਦੇ ਨੇ ਮੁਕਤੀ ਦਾ ਪ੍ਰਸ਼ਾਦ ਹੈ। ਬਹੁਤ ਸ਼ੁਕਰੀਆ, ਤੁਸੀਂ ਬਿਲਕੁਲ ਬੜਾ ਵੈਲ ਪੈਰਾਫਰੇਜ਼ ਕੀਤਾ ਸਾਰੇ ਸਿਧਾਂਤ ਨੂੰ। ਸਿੰਘ 1984 ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਨਾਸਰ ਚੌਧਰੀ ਜੀ, ਫਿਰ ਇਸੇ ਤਰ੍ਹਾਂ ਬਿੱਲਾ ਮੋਹਨ ਜੀ ਜਿਹੜੇ ਫਤਿਹ ਬੁਲਾਉਂਦੇ ਨੇ। ਔਰ ਕਰਮਜੀਤ ਸਿੰਘ ਜਿਹੜੇ ਨੇ ਉਹ ਕਹਿੰਦੇ ਨੇ ਕਿ ਬਾਦਲ ਹਮਲਾ ਜਿਹੜੇ ਨੇ ਸਿੱਖ ਕੀ ਅਨਾੜੀਪਨ ਤੇ ਦੁਸ਼ਮਣ ਸਾਜ਼ਿਸ਼ ਜਾਨਲੇਵਾ ਤਾਂ ਬਿੱਟੂ ਤੇ ਸੀ ਨਾ ਮੁੜ ਪੜ ਸਕਿਆ ਨਾ ਕਦੇ ਹਮਲਾਵਰ ਬਾਹਰ ਆਇਆ। ਦੁਸ਼ਮਣ ਟੀਰੋ ਸੁਖਬੀਰ ਨੂੰ ਮੋੜ ਚੱਕਣਾ ਡਰਾਉਣਾ ਸਿੱਖ ਗੁਰੂ ਘਰ ਵਿੱਚ ਲੜਦੇ ਤਾਂ ਕਿ ਦੂਜੇ ਸਿੱਖੀ ਵਿੱਚ ਨਾ ਆਉਣ। ਇਹਨਾਂ ਦਾ ਕਹਿੰਦੇ ਕਈ ਕੁਛ ਹੀ ਹੈ ਜੀ। ਅਜੇ
ਫੈਕਟ ਕਦੇ ਵੀ ਬਾਹਰ ਨਹੀਂ ਬਾਹਰ ਆਉਂਦੇ। ਨਹੀਂ ਆਂਦਾ। ਸੋ ਇਸੇ ਤਰ੍ਹਾਂ TV84 USA ਤੇ ਜਿਹੜੇ ਸਾਡੇ ਪਹਿਲੇ ਵੀਅਰ ਆਲਵੇਜ਼ ਹੁੰਦੇ ਧਰਮ ਸਿੰਘ ਜੀ, ਉਹ ਵੀ ਸਾਨੂੰ ਫਤਿਹ ਬੁਲਾਉਂਦੇ ਨੇ। ਫਿਰ ਇਸੇ ਤਰ੍ਹਾਂ ਸਾਡੇ ਕੋਲ ਹੈਗੇ ਨੇ ਇੰਦਰਜੀਤ ਸਿੰਘ, ਜਤਿੰਦਰ ਸਿੰਘ ਜੀ, ਔਰ ਇਹ ਵੀ ਫਤਿਹ ਬੁਲਾਉਂਦੇ ਨੇ। ਗੁਸਕੇ ਜੀ ਵੀ ਇੱਧਰ ਆਏ ਨੇ ਔਰ ਫਤਿਹ ਬੁਲਾਉਂਦੇ ਨੇ। ਸੁਖਜੀਤ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਰਦੀਪ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਖਾਲਸਾ ਦੇਸ਼ ਪੰਜਾਬ ਜੀ ਵੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। 16 ਤਰੀਕ ਨੂੰ ਵੋਟਾਂ ਪੈ ਰਹੀਆਂ ਹਨ ਖਾਲਿਸਤਾਨ ਦੀਆਂ। ਸਾਰਿਆਂ ਨੂੰ ਬੇਨਤੀ ਹੈ ਕਿ ਮਹਾਰਾਜ ਅੱਗੇ ਅਰਦਾਸ ਕਰਕੇ ਵੋਟਾਂ ਪਾਓ ਤੇ ਆਪਣਾ ਦੇਸ਼ ਬਣਾਓ। ਅਰਦਾਸ ਕਰੋ ਕਿ ਮਹਾਰਾਜ ਅੱਗੇ ਕਿਰਪਾ ਕਰੇ। ਅਸੀਂ ਵੀ ਹਾਲਾਂ ਪਿਛਲੇ ਵੀਕਐਂਡ ਮੈਂ ਮੇਨ ਗੁਰਦੁਆਰਾ ਗ੍ਰੀਨਵੁੱਡ ਦੀ ਸਟੇਜ ਤੋਂ ਵੀ ਇਹ ਅਪੀਲ ਕੀਤੀ ਸੀ, ਕਿਉਂਕਿ ਇਕੱਲਾ ਉਸ ਏਰੀਆ 'ਚ ਨਹੀਂ, ਜਿਹੜੇ ਵੀ ਨਾਲ ਲੱਗਦੀਆਂ ਸਟੇਟਾਂ ਨੇ, ਪੂਰੇ ਇਲੀਨੋਇਸ ਹੈ, ਮਿਸ਼ੀਗਨ, ਇੰਡੀਆਨਾ, ਸਾਰੇ ਵੱਧ ਚੜ ਕੇ ਜਿਹੜੀ ਹੈ ਉਹ ਸ਼ਮੂਲੀਅਤ ਕਰੋ। ਗੁਰਵਿੰਦਰ ਮਾਨ ਜੀ ਵੀ ਫਤਿਹ ਬੁਲਾਉਂਦੇ ਨੇ। ਜਗਪਾਲ ਜੀ ਵੀ ਫਤਿਹ। ਐਂਡ ਇਸੇ ਤਰ੍ਹਾਂ ਬਿੱਲੀ ਸਿੰਘ ਜਿਹੜੇ ਨੇ ਉਹ ਵੀ ਕਹਿੰਦੇ ਨਿਊ ਜਨਰੇਸ਼ਨ ਮਸਟ ਰੀਡ ਟੂ ਸਰਦਾਰ ਕਪੂਰ ਸਿੰਘ ਜੀ ਟੂ ਬਿਕਮ ਸੁਪਰ ਇੰਟੈਲੀਜੈਂਟ। ਬਿਲਕੁਲ ਤੁਸੀਂ ਠੀਕ ਕਿਹਾ। ਅਲਟੀਮੇਟਲੀ ਇੰਟੈਲੈਕਟ, ਅਕਲ, ਜਦੋਂ ਸਰ ਕਪੂਰ ਸਿੰਘ ਇਹ ਡਿਫਾਈਨ ਕਰਦੇ ਸੀ ਕਿ ਵੀ ਅਸੀਂ ਅਰਦਾਸ 'ਚ ਮੰਗਦੇ ਹਾਂ ਅਕਾਲ ਪੁਰਖ ਤੋਂ, ਸਿੱਖਾਂ ਦਾ ਮਨ ਨੀਵਾਂ ਮਤ ਉੱਚੀ, ਮਤ ਦਾ ਰੱਖ ਆਪ ਵਾਹਿਗੁਰੂ, ਪੱਤ ਤਾਂ ਹੁਣ ਬਾਅਦ 'ਚ ਆਪ ਹੀ ਲਾ ਲਈ ਨਾਲ, ਤੇ ਮਤ ਉੱਚੀ ਦਾ ਉਹ ਡਿਫਾਈਨ ਕਰਦਾ ਸੀ ਇੰਟੈਲੈਕਚੁਅਲ ਸਫਿਸਟੀਕੇਸ਼ਨ, ਕਿ ਤੁਹਾਡਾ ਇੰਟੈਲੈਕਟ ਜਿਹੜਾ ਹੈ ਉਹ ਬੁੱਧ ਸੋ ਦੀਪਕ ਜਿਉਂ ਜਿਆਰੇ, ਜਿਵੇਂ ਕੈਂਡਲ ਲਾਈਟ ਹੁੰਦੀ ਹੈ ਇੰਨਾ ਸ਼ਾਰਪ ਹੋਏ, ਔਰ ਇੰਟੈਲੈਕਚੁਅਲ ਸਫਿਸਟੀਕੇਸ਼ਨ ਇਹ ਅਕਾਲ ਪੁਰਖ ਤੋਂ ਅਸੀਂ ਮੰਗਦੇ। ਮਨ ਨੀਵਾਂ, ਹਿਊਮਿਲਿਟੀ, ਕਿਉਂਕਿ ਆਪਸ ਕੋ ਜੋ ਜਾਣਾ ਹੈ ਨੀਚਾ ਸੌ ਗਨੀਏ ਸਭ ਤੇ ਉੱਚਾ। ਜਿਹੜੀ ਹਿਊਮਿਲਿਟੀ ਹੈ ਉਹ ਰੂਹਾਨੀਅਤ ਨਾਲ ਆਉਂਦੀ ਹੈ, ਸਪਿਰਿਚੁਅਲਿਟੀ ਨਾਲ ਆਉਂਦੀ ਹੈ, ਨਾਮ ਬਾਣੀ ਦੇ ਨਾਲ, ਸੇਵਾ ਦੇ ਨਾਲ। ਜਿਹੜੀ ਇੰਟੈਲੈਕਚੁਅਲ ਸਫਿਸਟੀਕੇਸ਼ਨ ਹੈ, ਇੰਟੈਲੈਕਟ ਹੈ, ਉਹ ਅਕਲ ਦੇ ਨਾਲ, ਪੜ੍ਹਨ ਦੇ ਨਾਲ, ਐਕਸਪੋਜ਼ਰ ਦੇ ਨਾਲ ਹੀ ਆਉਂਦਾ ਹੈ। ਬਿਲਕੁਲ। ਇੰਦਰਜੀਤ ਸਿੰਘ ਸੰਧੂ ਜਿਹੜੇ ਵੀ ਉਹ ਵੀ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਅਜਿਤ ਸਿੰਘ ਜੀ ਵੀ ਜਿਹੜੇ ਫਤਿਹ ਬੁਲਾਉਂਦੇ ਨੇ, ਖਾਲਸਾ ਜ਼ਿੰਦਾਬਾਦ ਔਰ ਦੇਖਦੇ ਫਤਿਹ ਕਹਿੰਦੇ ਨੇ। ਔਰ ਫਿਰ ਇਸੇ ਤਰ੍ਹਾਂ ਜਗਦੇਵ ਸਿੰਘ ਜਿਹੜੇ ਨੇ ਉਹ ਵੀ ਫਤਿਹ ਬੁਲਾਉਂਦੇ ਨੇ। ਨਾਗਰਾ ਸਾਹਿਬ ਜਿਹੜੇ ਨੇ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਰਾਜ ਕਰੇਗਾ ਖਾਲਸਾ, ਕੀ ਰਹੇ ਨਾ ਕੋਏ, ਖੁਆਰੇ ਸਭ ਮਿਲेंगे ਬਚੇ ਸ਼ਰਨ ਜੋ ਹੈ। ਸੋ ਪੰਜਾਬ ਹਾਲ ਖਾਲਸਾਨ ਔਰ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਔਰ ਗੁਰਪ੍ਰਕਾਸ਼ ਸਿੰਘ ਜੀ ਵੀ ਫਤਿਹ ਬੁਲਾਉਂਦੇ ਨੇ। ਕੁਲਦੀਪ ਕੌਰ ਜੀ ਵੀ ਫਤਿਹ ਔਰ ਬਾਜ ਜੀ ਵੀ ਉਹ ਵੀ ਹੜਪੇ ਜੈ ਸਾਨੂੰ। ਔਰ ਕਿਰਪਾਲ ਜੀ ਕਹਿੰਦੇ ਨੇ ਕਿ ਇੱਕ ਹੋਰ ਸੱਚ ਅਫਗਾਨੀਆਂ ਤੇ ਬਲੋਚੀਆਂ ਨਾਲ ਦੋਸਤੀ ਤੇ ਬੰਗਲਾਦੇਸ਼ ਨਾਲ ਦੁਸ਼ਮਣੀ, ਹਿੰਦੂ ਰਾਸ਼ਟਰ ਨੂੰ ਰੂਸ, ਚੀਨ ਤੇ ਅਰਬ ਨਾਤੇ ਰੂਪ ਹਾਂਜੀ ਨੈਟੋ ਰੂਪ ਕਾਲ ਯਮਰਾਜ ਕਾਲ, ਬਿਲਕੁਲ ਤੁਸੀਂ ਵਿਨਾਸ਼ ਕਰਨ ਲਈ ਆ ਰਿਹਾ। ਠੀਕ ਹੈ, ਬਿਲਕੁਲ ਠੀਕ ਹੈ। ਇਹ ਕੁਦਰਤ ਵੱਲੋਂ ਹੀ ਹੁੰਦਾ ਹੈ। ਜਦੋਂ ਕਿਸੇ ਦਾ ਫਾਲ ਹੋਣਾ ਹੁੰਦਾ ਹੈ, ਉਸਨੇ ਉਸ ਦੀ ਤਬਾਹੀ ਹੋਣੀ ਹੁੰਦੀ ਹੈ, ਤੇ ਫਿਰ ਦਿਮਾਗ ਪੁੱਠਾ ਘੁੰਮ ਜਾਂਦਾ ਹੈ। ਸੋ ਜੋ ਇਹਨਾਂ ਨੇ ਅਫਗਾਨਾਂ ਦੇ ਨਾਲ ਔਰ ਦੂਜੇ ਕਰਕੇ ਦਹਿਸ਼ਤਗਰਦੀ ਨੂੰ ਕੀਤਾ, ਉਹੀ ਹੁਣ ਇਹਨਾਂ ਨੂੰ ਬਾਈਟ ਕਰ ਰਹੇ ਨੇ। ਸੋ ਆਪਣੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਹਾਂ ਔਰ ਇਸ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਮੁੱਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।